ਚੰਗੇ ਤੀਰ ਤਲਵਾਰ ਦੇ ਜ਼ਖਮ ਹੋਵਨ ਹਾਂਜੀ ਪਰ ਮਰਮ ਨਹੀਂ ਜ਼ਬਾਨ ਦੇ ਫੱਟ ਦੀ। ਇਹਦੇ ਵਿੱਚ ਦੱਸਿਆ ਗਿਆ ਕਿ ਮਤਲਬ ਤੁਸੀਂ ਬੰਦਾ ਕਿਤੇ ਲੜ ਪੈਂਦਾ ਤੇ ਤੀਰਾਂ ਤਲਵਾਰਾਂ ਨਾਲ ਵੀ ਜਿਹੜੇ ਜ਼ਖਮ ਬੰਦੇ ਨੂੰ ਲਾ ਦੇਈਦੇ ਨੇ ਨਾ, ਉਹ ਕਿਤੋਂ ਨਾ ਕਿਤੋਂ ਦਵਾ ਦਾਰੂ ਨਾਲ ਠੀਕ ਹੋ ਜਾਂਦੇ ਨੇ। ਲੇਕਿਨ ਜਦੋਂ ਤੁਸੀਂ ਜ਼ੁਬਾਨ ਨਾਲ ਕਿਸੇ ਨੂੰ ਫੱਟ ਲਾਓਗੇ, ਤੂੰ ਮਸੀਹਾ ਹੈ बदन तक है तेरी चारागरी, तेरे अमकाम में कहां जख्म कड़ी बातों के। मामे कन्नी बीर बल्लियां ਹਾਂਜੀ ते भनेवा आकड़दा फिरे। ਪਿਆਰੇ ਦਾ ਮਾਮਾ ਮਤਲਬ ਇਹ ਤਗੜਾ ਆਦਮੀ ਹੈ ਤੇ ਅਮੀਰ ਆਦਮੀ ਹੈ ਤੇ ਉਹਦੇ ਸਿਰ ਤੇ ਆਕੜਿਆ ਫਿਰਦਾ, ਆਪਣੀ ਤੇ ਦੀ ਸਿਹਤ ਹੀ ਕੋਈ ਨਹੀਂ। ਜਿਨ੍ਹਾਂ ਨੂੰ ਲੱਗੇ ਪ੍ਰੇਮ ਝਟੋਕੇ ਘਰ ਦੇ ਕੰਮੋਂ ਵੀ ਗਈਆਂ। ਚਿਟਕ ਤੋਂ ਲਫ਼ਜ਼ ਹੈ ਚਿਟਕ ਜਿਹਨੂੰ ਲੱਗ ਜਾਏ, ਹਾਂਜੀ, ਤੇ ਚਿਟਕ ਦੀ ਇੱਕ ਕਿਸਮ ਹੈ ਚਟੋਕਾ, ਜਦੋਂ ਚੋਖੀ ਚਿਟਕ ਲੱਗ ਜਾਏ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू कीते जान वाले ਤੁਹਾਡੇ अपने YouTube चैनल मेला टीवी ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡਾ ਇਹ ਤਰਲਾ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਤਾਂ ਕਰਦੇ ਰਹਿੰਦੇ ਆ। ਸਾਹਿਬੋ, ਮਾਂ ਬਾਪ ਤੇ ਔਲਾਦ ਦਾ ਜਿਹੜਾ ਖੂਨੀ, ਮੁਕੱਦਸ ਤੇ ਬੜਾ ਮੁਹਤਰਮ ਤੇ ਬੜਾ ਪੱਕਾ ਤੇ ਪੀੜਾ ਰਿਸ਼ਤਾ ਹੈ, ਇਹਦੇ ਵਿੱਚ ਅਜਿਹੀਆਂ ਜਾਨ ਨਿਸਾਰੀ, ਵਫਾਦਾਰੀ ਤੇ ਬੇਲੌਸ ਇਸ਼ਕ ਦੀਆਂ ਦਾਸਤਾਨਾਂ ਮਾਪਿਆਂ ਵੱਲੋਂ ਵੀ ਰਕਮ ਕੀਤੀਆਂ ਗਈਆਂ ਤੇ ਔਲਾਦ ਵੱਲੋਂ ਵੀ ਵੇਖਣ ਦੇ ਵਿੱਚ ਸਾਹਮਣੇ ਆਈਆਂ, ਜਿਹੜੀਆਂ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ। ਪਿਆਰਿਓ, ਇਹ ਵਾਹਿਦ ਰਿਸ਼ਤਾ ਹੈ। ਮਾਪੇ ਵੀ ਚਾਹੁੰਦੇ ਨੇ ਕਿ ਸਾਡਾ ਧੀ ਪੁੱਤਰ ਸਾਡੇ ਤੋਂ ਵੀ ਜ਼ਿਆਦਾ ਖੁਸ਼ਹਾਲ ਹਯਾਤੀ ਗੁਜ਼ਾਰੇ, ਸਾਡੇ ਤੋਂ ਵੀ ਵੱਡਾ ਅਫਸਰ ਬਣ ਜਾਵੇ। ਅੱਲਾਹ ਪਾਕ ਇਹਦੀ ਇੱਜ਼ਤ ਸਾਡੇ ਤੋਂ ਵੀ ਵਧਾ ਦੇਣ, ਇਹਦਾ ਇਖਤਿਆਰ, ਇਕਤਦਾਰ, ਇਹਦੇ ਕੋਲ ਮਾਲੋ ਜ਼ਰ ਤੇ ਦੁਨਿਆਵੀ, ਦੀਨੀ ਤੇ ਉਖਰਵੀ ਆਸਾਇਸ਼ਾਂ ਸਾਡੇ ਤੋਂ ਵੀ ਜ਼ਿਆਦਾ ਹੋਣ। ਇਹ ਮਾਂ ਬਾਪ ਦਾ ਇਸਾਰ ਹੁੰਦਾ ਹੈ। ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਬੱਚੇ ਵੀ ਅਲਹਮਦੁਲਿਲਾ ਜਿਹੜੇ ਕਿ ਨੇਕ ਮਾਂ ਬਾਪ ਦੀ ਔਲਾਦ ਹੁੰਦੇ ਨੇ, ਉਹਨਾਂ ਵੱਲੋਂ ਵੀ ਤਾਬਿਆਦਾਰੀ ਦੀ ਇੰਤਹਾ ਵੇਖਣ ਨੂੰ ਮਿਲਦੀ ਹੈ ਤੇ ਬੜਾ ਹੀ ਦਿਲ ਖੁਸ਼ ਹੁੰਦਾ ਹੈ। ਪਿਆਰਿਓ, ਅੱਜ ਵਾਲਿਦ ਸਾਹਿਬ ਦੀ ਆਪਣੀਆਂ ਧੀਆਂ ਦੇ ਨਾਲ ਮੁਹੱਬਤ ਜਿਹੜੀ ਹੈ, ਉਹਦੇ ਮੈਂ 3 ਛੋਟੇ ਛੋਟੇ ਕਿੱਸੇ ਤੁਹਾਨੂੰ ਸੁਣਾਵਾਂਗਾ ਵੀ ਇੱਕ ਬਾਪ ਨੇ ਆਪਣੀ ਧੀ ਨਾਲ ਕਿਸ ਤਰ੍ਹਾਂ ਪਿਆਰ ਕੀਤਾ। ਇਹ 3 ਮੁਖਤਲਿਫ ਕਿੱਸੇ ਨੇ, ਇਹ ਤੁਹਾਡੇ ਹਜ਼ੂਰ ਬਿਆਨ ਕਰਾਂਗਾ ਔਰ ਆਖਰ ਤੇ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਦੱਸੋ ਕਿ ਕਿਹੜੇ ਬਾਪ ਦੀ ਆਪਣੀ ਬੇਟੀ ਦੇ ਨਾਲ ਮੁਹੱਬਤ ਸਭ ਤੋਂ ਜ਼ਿਆਦਾ ਖੂਬਸੂਰਤ ਸੀ। ਪਿਆਰਿਓ, ਪਹਿਲਾ ਕਿੱਸਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਇਹ ਸਾਡੇ ਬੜੇ ਹੀ ਪਿਆਰੇ ਮਿੱਤਰ ਨੇ, ਪਾਕਿਸਤਾਨ ਦੇ ਦਿਲ ਲਾਹੌਰ ਦੇ ਵਿੱਚ ਰਹਿੰਦੇ ਨੇ,
ਲੇਕਿਨ ਬਸਿਲਸਿਲਾ ਰੁਜ਼ਗਾਰ ਦੁਬਈ ਦੇ ਵਿੱਚ ਮੁਕੀਮ ਨੇ। ਤਾਹਿਰ ਮੁਨੀਰ ਤਾਹਿਰ ਉਹਨਾਂ ਦਾ ਇਸਮੇ ਗਿਰਾਮੀ ਹੈ। ਉਹਨਾਂ ਸਾਨੂੰ ਇੱਕ ਬੜੀ ਪਿਆਰੀ ਖਬਰ ਭਿਜਵਾਈ ਹੈ ਜਿਹੜੀ ਕਿ ਖਲੀਜ ਟਾਈਮਸ ਦੇ ਵਿੱਚ ਦਰਅਸਲ ਛਪੀ ਹੈ, ਤੇ ਮੁਨੀਰ ਸਾਹਿਬ ਪੜ੍ਹੀ ਤੇ ਉਹਨਾਂ ਸਾਡੇ ਨਾਲ ਵੀ ਸਾਂਝੀ ਕੀਤੀ। ਖਬਰ ਇਸ ਤਰ੍ਹਾਂ ਹੈ ਵੀ ਦੁਬਈ ਦੇ ਮੁਤਹਿਦਾ ਅਰਬ ਉਮਾਰਾਤ ਦੇ ਇੱਕ ਬਹੁਤ ਵੱਡੇ ਤਾਜਰ ਨੇ, ਸਨਅਤਕਾਰ ਨੇ, ਬਹੁਤ ਵੱਡੇ ਬਿਜ਼ਨਸਮੈਨ ਨੇ। ਮਰਵੈਸ ਅਜ਼ੀਜ਼ੀ ਉਹਨਾਂ ਦਾ ਨਾਮ ਹੈ। ਪਿਆਰਿਓ, ਉਹਨਾਂ ਦੀ ਬੇਟੀ ਫਰਿਸ਼ਤਾ ਅਜ਼ੀਜ਼ੀ ਕੁਝ ਚਿਰ ਪਹਿਲੇ ਕੈਂਸਰ ਦੇ ਮਰਜ਼ ਦੇ ਨਾਲ ਮਰ ਗਈਆਂ। ਉਹਨਾਂ ਨੂੰ ਆਪਣੀ ਬੇਟੀ ਦੇ ਨਾਲ ਬੜਾ ਹੀ ਪਿਆਰ ਸੀ। ਦੁਨੀਆ ਦਾ ਕਿਹੜਾ ਮੁਲਕ ਹੈ ਤੇ ਉਹ ਕਿਹੜਾ ਸ਼ਹਿਰ ਤੇ ਕਿਹੜਾ ਵੱਡਾ ਹਸਪਤਾਲ ਹੈ ਜਿੱਥੇ ਉਹ ਆਪਣੀ ਬੇਟੀ ਨੂੰ ਇਲਾਜ ਲਈ ਲੈ ਕੇ ਨਹੀਂ ਅਪੜੇ, ਲੇਕਿਨ ਹੁਕਮੇ ਰੱਬੀ ਉਹਨਾਂ ਦੀ ਜ਼ਿੰਦਗੀ ਪੂਰੀ ਹੋ ਗਈ ਤੇ ਉਹ ਬੱਚੀ ਚਲਾਣਾ ਕਰ ਗਏ। ਪਿਆਰਿਓ, ਉਹਨਾਂ ਦੇ ਵਾਲਿਦ ਜਿਹੜੇ ਕਿ ਮੁਤਹਿਦਾ ਅਰਬ ਉਮਾਰਾਤ ਦੀ ਇੱਕ ਮਾਰੂਫ ਕੰਪਨੀ ਹੈ ਅਜ਼ੀਜ਼ੀ ਗਰੁੱਪ, ਉਹਦੇ ਉਹ ਬਾਨੀ ਵੀ ਨੇ ਤੇ ਚੇਅਰਮੈਨ ਵੀ ਨੇ। ਉਹਨਾਂ ਨੇ ਮੁਹਤਰਮ ਅਜ਼ੀਜ਼ੀ ਸਾਹਿਬ ਨੇ ਕੀ ਕੀਤਾ, ਉਹਨਾਂ ਆਪਣੀ ਬੇਟੀ ਦੀ ਯਾਦ ਦੇ ਵਿੱਚ, ਦੂਜੇ ਲਫ਼ਜ਼ਾਂ 'ਚ ਅਸੀਂ ਮੁਸਲਮਾਨ ਆ ਤੇ ਸਾਡਾ ਇਹ ਅਕੀਦਾ ਵੀ ਹੁੰਦਾ ਹੈ ਕਿ ਉਹਦੇ ਈਸਾਲੇ ਸਵਾਬ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਐਸੇ ਕੰਮ ਕਰਾਂ ਕਿ ਮੇਰੀ ਬੇਟੀ ਨੂੰ ਬਾਅਦ ਅਜ਼ ਮਰਗ ਵੀ, ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹਦਾ ਸਵਾਬ ਪਹੁੰਚਦਾ ਰਵੇ। ਲੋ ਪਿਆਰਿਓ, ਵੇਖੋ ਤੁਸੀਂ ਬਾਪ ਦਾ ਇਸਾਰ ਔਰ ਬਾਪ ਦੀ ਆਪਣੀ ਧੀ ਦੇ ਨਾਲ ਮੁਹੱਬਤ, ਪਿਆਰ ਔਰ ਇਸ਼ਕ ਕਿੰਨਾ ਪਵਿੱਤਰ ਜਜ਼ਬਾ ਹੁੰਦਾ ਹੈ ਮਾਂ ਬਾਪ ਦੇ ਦਿਲ ਦੇ ਵਿੱਚ, ਕਿੰਨਾ ਮੁਕੱਦਸ ਪਿਆਰ ਹੁੰਦਾ ਹੈ ਆਪਣੀ ਔਲਾਦ ਵਾਸਤੇ। ਪਾਕਿਸਤਾਨੀ 2 ਖਰਬ 28 ਅਰਬ ਤੇ 30 ਕਰੋੜ ਰੁਪਏ ਦੇ 2 ਹਸਪਤਾਲ ਉਹ ਬਣਵਾ ਰਹੇ ਨੇ। ਕੈਂਸਰ ਹਸਪਤਾਲ ਆਪਣੀ ਬੇਟੀ ਦੀ ਯਾਦ ਦੇ ਵਿੱਚ 300 ਅਰਬ ਦਰਾਹਮ, ਯਾਨੀ ਦਿਰਹਮ ਜਿਹੜੀ ਉੱਥੋਂ ਦੀ ਕਰੰਸੀ ਹੈ, 300 ਅਰਬ ਦਿਰਹਮ। ਸਾਡੇ ਪਾਕਿਸਤਾਨੀ ਅਸੀਂ ਤੁਹਾਨੂੰ ਦੱਸਿਆ ਹਿਸਾਬ ਲਾਈਏ ਤੇ 2 ਖਰਬ 28 ਅਰਬ ਤੇ 30 ਕਰੋੜ ਰੁਪਈਆ ਬਣਦਾ ਹੈ ਤੇ 816 ਮਿਲੀਅਨ ਅਮਰੀਕੀ ਡਾਲਰਸ ਬਣਦੇ ਨੇ ਪਿਆਰਿਓ। ਇੱਕ ਹਸਪਤਾਲ ਤੇ ਉੱਥੇ ਹੀ ਦੁਬਈ ਦੇ ਵਿੱਚ ਹੀ ਬਣੇਗਾ ਕੈਂਸਰ ਹਸਪਤਾਲ ਫਰਿਸ਼ਤਾ ਅਜ਼ੀਜ਼ੀ ਦੇ ਨਾਂ ਦਾ, ਤੇ ਦੂਜਾ ਜਿਹੜਾ ਹਸਪਤਾਲ ਹੈ ਉਹ ਬਣਵਾ ਰਹੇ ਨੇ 1 ਖਰਬ ਤੇ 40 ਅਰਬ ਰੁਪਇਆ ਪਾਕਿਸਤਾਨੀ ਜਿਹੜਾ ਉਹਦੀ ਮਾਲੀਅਤ ਦਾ ਇਹ ਮਨਸੂਬਾ ਹੋਵੇਗਾ। ਇਹ ਅਫਗਾਨਿਸਤਾਨ ਦੇ ਦਾਰੁਲ ਖਲਾਫਾ ਕਾਬਲ ਦੇ ਵਿੱਚ ਤਾਮੀਰ ਕੀਤਾ ਜਾਏਗਾ ਕੈਂਸਰ ਦਾ ਹਸਪਤਾਲ, ਔਰ ਉਹਦਾ ਨਾਮ ਰੱਖਿਆ ਜਾਏਗਾ ਫਰਿਸ਼ਤਾ ਅਜ਼ੀਜ਼ੀ ਮੈਡੀਕਲ ਸਿਟੀ। ਇਹ ਵੀ ਉਸੇ ਆਪਣੀ ਬੇਟੀ ਦੇ ਨਾਂ ਦਾ ਬਣਾ ਰਹੇ ਨੇ ਉਹ ਕੈਂਸਰ ਹਸਪਤਾਲ, ਜਿਹੜੀ ਕਿ ਕੈਂਸਰ ਦੇ ਮਰਜ਼ ਦੇ ਨਾਲ ਹੀ ਫੌਤ ਹੋਈ। ਤੇ ਪਿਆਰਿਓ, ਇੱਥੇ ਬਕੌਲ ਉਹਨਾਂ ਦੇ तमाम ਗਰੀਬ ਮਰੀਜ਼ ਮਰਦੋ ਜ਼ਨ ਜਿਹੜੇ ਹੋਣਗੇ ਉਹਨਾਂ ਦੇ ਫ੍ਰੀ ਟੈਸਟ, ਫ੍ਰੀ ਉਹਨਾਂ ਦਾ ਇਲਾਜ ਹੋਏ ਕਰੇਗਾ, ਔਰ ਸਾਰੇ ਉਹਦੇ ਅਖਰਾਜਾਤ, ਉਹਦੀ ਤਾਮੀਰ, ਉੱਥੇ ਡਾਕਟਰਸ ਦੀ ਸਾਰੀ ਰਿਕਰੂਟਮੈਂਟ, ਉੱਥੇ ਸਾਰਾ ਅਮਲਾ, ਉੱਥੋਂ ਦੀਆਂ ਲੈਬੋਰਟਰੀਜ਼ ਵਗੈਰਾ ਸਭ ਟੋਟਲ ਅਖਰਾਜਾਤ ਔਰ ਸਰਪ੍ਰਸਤੀ ਜਿਹੜੀ ਹੈ ਅਜ਼ੀਜ਼ੀ ਗਰੁੱਪ ਕਰੇਗਾ। ਪਿਆਰਿਓ, ਮੁਹੱਬਤ ਹੋਵੇ ਆਪਣੀ ਔਲਾਦ ਦੇ ਨਾਲ ਤੇ ਇਸੇ ਤਰ੍ਹਾਂ ਦੀ ਅੱਲਾਹ ਪਾਕ ਦਿੱਤਾ ਹੋਵੇ। ਤੇ ਬੱਚੀ ਜਵਾਨ ਫੌਤ ਹੋ ਗਈ ਸੀ ਤੇ ਉਹਨਾਂ ਨੇ ਦੇਖੋ ਆਪਣੀ ਬੱਚੀ ਦੇ ਨਾਲ ਕਿਸ ਤਰ੍ਹਾਂ ਪਿਆਰ ਦਾ ਇਜ਼ਹਾਰ ਕੀਤਾ ਕਿ ਫਾਰਐਵਰ ਸਾਡੇ ਮਜ਼ਹਬ ਪਾਕ ਦੀਨ ਦੇ ਵਿੱਚ ਦੱਸਿਆ ਜਾਂਦਾ ਕਿ ਇਹ ਸਦਕਾ ਜਾਰੀਆ ਹੈ, ਕਿ ਜਦ ਤੱਕ ਇਹ ਮਨਸੂਬੇ ਕਾਇਮ ਰਹਿਣਗੇ, ਅੱਲਾਹ ਪਾਕ ਕਰੇ ਕਿ ਇਹਨਾਂ ਦੀ ਵਫਾਤ ਤੋਂ ਬਾਅਦ ਅੱਗੋਂ ਇਹਨਾਂ ਦੀ ਨਸਲ ਵੀ ਉਹਨਾਂ ਦੀ ਨਿਗਹਿਬਾਨ ਹੀ ਹੋਏਗੀ ਨਾ ਜੀ, ਤੇ ਤਾਂ ਕਿਆਮਤ ਉਸ ਮਰਹੂਮਾ ਬੱਚੀ ਦੇ ਵਾਸਤੇ ਇਸਾਲੇ ਸਵਾਬ ਦਾ ਇਹਤਮਾਮ ਕਰ ਦਿੱਤਾ ਬਾਪ ਨੇ। ਐਸਾ ਪਿਆਰ ਦਾ ਇਜ਼ਹਾਰ ਕੀਤਾ। ਪਿਆਰਿਓ, ਦੂਜਾ ਜਿਹੜਾ ਕਿੱਸਾ ਹੈ ਉਹ ਮੈਨੂੰ ਯਾਦ ਆ ਗਿਆ, ਉਹ ਹੁਣ ਦਾ ਤੇ ਨਹੀਂ, ਉਹ ਕੁਝ ਚਿਰ ਪਹਿਲੇ ਸਾਡੇ ਇੰਡੀਆ ਦੇ ਇੱਕ ਬੜੇ ਹੀ ਪਿਆਰੇ ਦੋਸਤ ਨੇ
ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹਿਰ ਹੈ ਨਾ ਜੀ ਸਨਾਮ, ਉੱਥੇ ਦੇ ਰਹਿਣ ਵਾਲੇ ਨੇ, ਯਸ਼ਪਾਲ ਸਹਿਗਲ ਉਹਨਾਂ ਦਾ ਨਾਂ ਹੈ। ਉਹਨਾਂ ਮੈਨੂੰ ਇਹ ਗੱਲ ਸੁਣਾਈ ਸੀ। ਉਹਨਾਂ ਆਖਿਆ ਸੀ ਕਿ ਇੰਡੀਆ ਦੀ ਰਿਆਸਤ ਗੁਜਰਾਤ ਦੇ ਵਿੱਚ ਸੂਰਤ ਨਾਂ ਦਾ ਇੱਕ ਸ਼ਹਿਰ ਹੈ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਕੱਪੜੇ ਦੀ ਤੇ ਹੀਰਿਆਂ ਦੀ ਤਜਾਰਤ ਦੇ ਹਵਾਲੇ ਨਾਲ ਬੜਾ ਹੀ ਮਾਰੂਫ ਤੇ ਮਸ਼ਹੂਰ ਹੈ। ਪਿਆਰਿਓ, ਯਸ਼ਪਾਲ ਸਹਿਗਲ ਹੋਰਾਂ ਦੱਸਿਆ ਵੀ ਉੱਥੇ ਇੱਕ ਬੰਦਾ ਹੈ ਅੱਲਾ ਦਾ, ਜਿਹਦਾ ਨਾਂ ਹੈ ਮੁਹੇਸ਼ ਸਹਿਵਾਨੀ। ਉਹਨੇ ਜਦੋਂ ਆਪਣੀ ਬੇਟੀ ਦੀ ਸ਼ਾਦੀ ਕੀਤੀ ਤੇ ਉਹਨੇ ਇਸ ਤਰ੍ਹਾਂ ਆਪਣੀ ਧੀ ਦੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਤੇ ਇਸ ਧੂਮ-ਧਾਮ ਦੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਕਿ ਉਹਨੇ ਆਪਣੀ ਬੱਚੀ ਦੀ ਸ਼ਾਦੀ ਦੇ ਨਾਲ 300 ਅਨਾਥ ਬੱਚੀਆਂ, ਜਿਨ੍ਹਾਂ ਦੇ ਵਾਲਿदैन ਕੋਈ ਨਹੀਂ ਸਨ, ਜਾਂ ਕਮ ਸੇ ਕਮ ਜਿਨ੍ਹਾਂ ਦਾ ਬਾਪ ਨਹੀਂ ਸੀ, ਯਤੀਮ ਤੇ ਹੱਦ ਦੀਆਂ ਗਰੀਬ ਬੱਚੀਆਂ, ਉਹਨਾਂ ਦੇ ਵੀ ਵਿਆਹ ਉਸੇ ਦਿਨ ਹੀ ਰੱਖੇ ਜਿੱਦਣ ਉਹਨੇ ਆਪਣੀ ਧੀ ਦਾ ਡੋਲਾ ਟੋਰਨਾ ਸੀ। ਪਿਆਰਿਓ, ਮੁਹੇਸ਼ ਸਹਿਵਾਨੀ ਜਿਹੜੇ ਕਿ ਹਿੰਦੂ ਨੇ, ਉਹਨਾਂ ਨੇ ਦੇਖੋ ਆਪਣੀ ਬੇਟੀ ਦੀ ਸ਼ਾਦੀ ਦੇ ਉੱਤੇ ਬਾਪ ਦੀ ਸ਼ਫਕਤ ਦਾ ਇਜ਼ਹਾਰ ਕਿਸ ਤਰ੍ਹਾਂ ਕੀਤਾ ਕਿ ਬਿਨ ਬਾਪ ਦੀਆਂ 300 ਧੀਆਂ, 300 ਅਜਿਹੀਆਂ ਬੱਚੀਆਂ ਜਿਨ੍ਹਾਂ ਦੇ ਬਾਪ ਕੋਈ ਨਹੀਂ ਸਨ, ਉਹਨਾਂ ਦੇ ਵੀ ਬਾਪ ਬਣ ਕੇ ਉਹਨਾਂ ਨੂੰ ਵੀ ਆਪਣੀ ਧੀ ਦੇ ਨਾਲ ਹੀ ਰੁਖਸਤ ਕੀਤਾ, ਉਹਨਾਂ ਦੇ ਵੀ ਵਿਆਹ ਕੀਤੇ। ਔਰ ਉਹਨਾਂ ਨੂੰ ਇਸ ਗੱਲ ਦਾ ਇੰਨਾ ਸਵਾਦ ਆਇਆ ਭਈ ਹੁਣ ਇੰਡੀਆ ਦੇ ਸਾਰੇ ਵਸਨੀਕ ਜਾਣਦੇ ਨੇ, ਪੂਰੇ ਇੰਡੀਆ ਦੇ ਵਿੱਚ ਇਹ ਗੱਲ ਮਾਰੂਫ ਹੈ, ਕਿਉਂਕਿ ਪੂਰੇ ਇੰਡੀਆ ਦੀਆਂ ਯਤੀਮ ਬੱਚੀਆਂ, ਅਨਾਥ ਧੀਆਂ ਜਿਹੜੀਆਂ ਨੇ, ਉਹ ਉਹਨਾਂ ਨੂੰ ਮੁਹੇਸ਼ ਪਾਪਾ ਦੇ ਨਾਂ ਤੋਂ ਯਾਦ ਕਰਦੀਆਂ ਨੇ। ਉਹਨਾਂ ਦਾ ਨਾਂ ਹੀ ਇੰਡੀਆ ਦੇ ਵਿੱਚ ਮੁਹੇਸ਼ ਪਾਪਾ ਪੈ ਗਿਆ ਹੋਇਆ ਹੈ। ਉਹ ਸੁਣਿਆ ਹੁਣ ਹਰ ਸਾਲ ਆਪਣੇ ਪੈਸਿਆਂ ਦੇ ਨਾਲ ਕੋਈ ਚੰਦਾ ਇਕੱਠਾ ਨਹੀਂ ਕਰਦੇ, ਅੱਲਾਹ ਪਾਕ ਨੇ ਉਹਨਾਂ ਨੂੰ ਦਿੱਤਾ ਹੈ, ਹੀਰਿਆਂ ਦੇ ਤਾਜਰ ਨੇ, ਕੱਪੜੇ ਦਾ ਬਹੁਤ ਵੱਡਾ ਉਹਨਾਂ ਦਾ ਬਿਜ਼ਨਸ ਹੈ, ਤੇ ਉਹ ਹਰ ਸਾਲ 3 ਯਤੀਮ ਲਾਵਾਰਸ ਬਿਨ ਮਾਂ ਬਾਪ ਦੇ ਬੱਚੀਆਂ ਜਿਹੜੀਆਂ ਨੇ ਉਹਨਾਂ ਦੀ ਸ਼ਾਦੀ ਕਰਦੇ ਨੇ। ਹਰ ਸਾਲ ਆਪਣੀ ਬੇਟੀ ਦੀ ਸ਼ਾਦੀ ਦੇ ਨਾਲ 300 ਧੀਆਂ ਵਿਆਹ ਕੇ ਐਸੀ ਉਹਨਾਂ ਨੂੰ ਲਜ਼ਤ ਮਿਲੀ, ਐਸਾ ਸਕੂਨ ਮਿਲਿਆ ਕਿ ਹੁਣ ਉਹ ਹਰ ਸਾਲ 300 ਧੀਆਂ ਦੀ ਸ਼ਾਦੀ ਕਰਦੇ ਨੇ। ਪਿਆਰਿਓ, ਇਹ ਵੀ ਆਪਣੀ ਧੀ ਪਿੱਛੇ ਹੀ ਉਹਨਾਂ ਸਾਰਾ ਕੁਝ ਕੀਤਾ। ਅੱਗੋਂ ਫਿਰ ਉਹਨਾਂ ਨੂੰ ਅੱਲਾਹ ਪਾਕ ਨੇ ਤੌਫੀਕ ਦਿੱਤੀ ਕਿ ਉਹ ਹੁਣ ਹਰ ਸਾਲ ਹੀ ਕਰਨ ਡਏ। ਪਹਿਲਾ ਜਿਹੜਾ 300 ਬੱਚੀਆਂ ਦਾ ਉਹਨਾਂ ਨੇ ਸ਼ਾਦੀ ਵਾਲਾ ਮੁਆਮਲਾ ਕੀਤਾ ਸੀ, ਉਹ ਆਪਣੀ ਧੀ ਦੇ ਪਿਆਰ ਵਿੱਚ ਹੀ ਕੀਤਾ ਵੀ ਮੇਰੀ ਧੀ, ਮੇਰੀ ਅੱਜ ਘਰੋਂ ਡੋਲੀ ਧੀ ਦੀ ਉੱਠ ਰਹੀ ਹੈ ਤੇ ਮੈਂ 300 ਬੱਚੀਆਂ ਦੀ ਵੀ ਉਠਾ ਦਿਆਂ। ਹਾਲਾਂਕਿ ਉਹ ਬਹੁਤ ਵੱਡੇ ਤਾਜਰ ਸਨ, ਉਹ ਆਪਣੀ ਧੀ ਦੇ ਵਿਆਹ ਦੇ ਉੱਤੇ ਪਾਣੀ ਵਾਂਗੂ ਰੁਪਈਏ ਵੀ ਤੇ ਲੁਟਾ ਸਕਦੇ ਸਨ। ਇਹ ਵੀ ਇੱਕ ਧੀਆਂ ਨਾਲ ਪਿਆਰ ਦਾ ਇਜ਼ਹਾਰ ਹੀ ਹੁੰਦਾ ਹੈ ਕਿ ਬੜੀ ਧੂਮ-ਧਾਮ ਨਾਲ ਤੇ ਬੜੇ ਜਲ ਜਲਾ ਨਾਲ ਤੇ ਧੁੰਮ ਧੜਕੇ ਦੇ ਨਾਲ ਬੱਚੀ ਦੀ ਸ਼ਾਦੀ ਕਰੀਏ। ਜਿਹੜੇ ਮਾਪੇ ਇੰਜ ਕਰਦੇ ਨੇ, ਉਹ ਵੀ ਤੇ ਪਿਆਰ ਵਿੱਚ ਹੀ ਕਰਦੇ ਨੇ ਨਾ, ਆਪਣੀ ਬੇਟੀ ਦੇ ਪਿਆਰ ਵਿੱਚ ਹੀ ਕਰਦੇ ਨੇ। ਤੀਜਾ ਵਾਕਿਆ ਇਸ ਤਰ੍ਹਾਂ ਦਾ ਹੀ, ਉਹ ਸਾਡੇ ਪਾਕਿਸਤਾਨ ਵਿੱਚ ਇੱਕ ਬਹੁਤ ਵੱਡੇ ਸਨਅਤਕਾਰ ਦੀ ਬੇਟੀ ਦੀ ਸ਼ਾਦੀ ਦਾ ਕਿੱਸਾ ਹੈ। ਮੈਂ ਵੀ ਉੱਥੇ ਇਨਵਾਈਟਡ ਸਾਂ, ਮੈਂ ਵੀ ਉੱਥੇ ਗਿਆ। ਜਦੋਂ ਉਹ ਬੱਚੀ ਦੀ ਸ਼ਾਦੀ ਕੀਤੀ ਗਈ, ਮਾਸ਼ਾਅੱਲਾ ਬਹੁਤ ਹੀ ਉਮਦਾ, ਬੜੇ ਅਨਵਾਓ ਇਕਸਾਮ ਦੇ ਉੱਥੇ ਖਾਣੇ ਪਕਾਏ ਗਏ, ਗਿਣ ਹੀ ਨਹੀਂ ਸੀ ਕੋਈ ਸਕਦਾ। ਕੋਈ ਬੰਦਾ ਜਿਹੜਾ ਕਿ ਆਇਆ ਹੋਇਆ ਸੀ ਉਸ ਬਰਾਤ ਦੇ ਵਿੱਚ ਜਾਂ ਉਸ ਸ਼ਾਦੀ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ, ਮੈਂ ਨਹੀਂ ਸਮਝਦਾ ਕਿ ਉਹ ਇਹ ਦਾਅਵਾ ਵੀ ਕਰ ਸਕੇ ਕਿ ਉਹਨੇ ਸਾਰੀਆਂ ਡਿਸ਼ਿਜ਼ ਚੱਖੀਆਂ ਸਨ ਜਾਂ ਖਾਧੀਆਂ ਸਨ। ਇਸ ਕਦਰ ਜ਼ਿਆਦਾ ਅਨਵਾਓ ਅਕਸਾਮ ਦੇ ਖਾਣੇ ਸਨ, ਬਹੁਤ ਵੱਡੀ ਵੈਰਾਈਟੀ ਸੀ ਮੁਖਤਲਿਫ ਖਾਣਿਆਂ ਦੀ। ਔਰ ਪਿਆਰਿਓ, ਉੱਥੇ ਇੰਡੀਆ ਤੋਂ ਸਿੰਗਰਸ ਬੁਲਵਾਏ ਗਏ ਸਨ, ਉਹਨਾਂ ਵੀ ਆ ਕੇ ਪਰਫਾਰਮ ਕੀਤਾ। ਪਾਕਿਸਤਾਨੀ ਵੀ ਜਿਹੜੇ ਸਭ ਤੋਂ ਮਹਿੰਗੇ ਸਿੰਗਰ ਨੇ ਉਹ ਵੀ ਉੱਥੇ ਆਏ ਸਨ, ਬੜੇ ਬੜੇ ਵੱਡੇ ਅਦਾਕਾਰ ਆਏ ਸਨ। ਔਰ ਸਾਰੇ ਲੋਕ ਉੱਥੇ ਗੱਲਾਂ ਕਰ ਰਹੇ ਸਨ ਕਿ ਇਹਨਾਂ ਨੂੰ ਇੰਨੇ ਇੰਨੇ ਰੁਪਈਏ ਦੇ ਕੇ ਬੁਲਵਾਇਆ ਗਿਆ ਹੈ, ਯਾਨੀ ਕਰੋੜਾਂ ਰੁਪਏ ਉਹਨਾਂ ਵੀ ਆਪਣੀ ਬੇਟੀ ਦੀ ਸ਼ਾਦੀ ਦੇ ਉੱਤੇ ਖਰਚ ਕੀਤੇ। ਸਾਡੇ ਪਾਕਿਸਤਾਨ ਦੇ ਬੜੇ ਮਾਰੂਫ ਸਨਅਤਕਾਰ ਸਨ।
ਮੈਂ ਵੀ ਗਿਆ ਸਾਂ ਉਸ ਸ਼ਾਦੀ 'ਚ, ਮੈਂ ਇੰਨੀ ਸ਼ਾਹਿਦ ਹਾਂ। ਉਹਨਾਂ ਦਾ ਵੀ ਆਪਣੀ ਬੇਟੀ ਦੇ ਨਾਲ ਮੁਹੱਬਤ ਔਰ ਪਿਆਰ ਦਾ ਇਜ਼ਹਾਰ ਸੀ, ਔਰ ਇੰਤਹਾ ਦਾ ਪਿਆਰ ਸੀ ਕਿ ਇੰਨਾ ਰੁਪਈਆ ਆਪਣੀ ਬੱਚੀ ਦੀ ਸ਼ਾਦੀ ਤੇ ਲਾ ਦਿੱਤਾ। ਲੇਕਿਨ ਸਾਹਿਬੋ, ਇਹ 3 ਫਾਦਰ ਜਿਨ੍ਹਾਂ ਦੀਆਂ ਮੈਂ ਤੁਹਾਨੂੰ ਗੱਲਾਂ ਸੁਣਾਈਆਂ ਨੇ, ਮੁਹੇਸ਼ ਸਹਿਵਾਨੀ ਔਰ ਮੁਤਹਿਦਾ ਅਰਬ ਉਮਾਰਾਤ ਦੇ ਮਰਵੇਸ ਅਜ਼ੀਜ਼ੀ ਔਰ ਇੱਕ ਸਾਡੇ ਪਾਕਿਸਤਾਨੀ ਮੁਹਤਰਮ ਸਨਅਤਕਾਰ, ਇਹਨਾਂ 3 ਪਿਓਾਂ ਨੇ ਆਪਣੀਆਂ ਆਪਣੀਆਂ ਧੀਆਂ ਨਾਲ ਪਿਆਰ ਦਾ, ਮੁਹੱਬਤ ਦਾ ਬੇਤਹਾਸ਼ਾ ਮੁਜ਼ਾਹਰਾ ਤੇ ਵਖਾਲਾ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਸਾਹਿਬੋ, ਤੁਸੀਂ ਕਮੈਂਟਸ 'ਚ ਆ ਕੇ ਸਾਨੂੰ ਦੱਸੋ ਕਿ ਸਭ ਨਾਲੋਂ ਜ਼ਿਆਦਾ ਆਪਣੀ ਬੇਟੀ ਦੇ ਨਾਲ ਕਿੰਨੇ ਪਿਆਰ ਕੀਤਾ, ਔਰ ਕਿੰਨੇ ਆਪਣੀ ਧੀ ਦੇ ਵਾਸਤੇ ਘਰੋਂ ਟੁਰਨ ਤੋਂ ਬਾਅਦ ਵੀ, ਆਪਣੀ ਧੀ ਨੂੰ ਘਰੋਂ ਟੋਰ ਕੇ ਵੀ ਉਹਦੇ ਵਾਸਤੇ ਅਜਰ ਸਵਾਬ ਦਾ ਇਹਤਮਾਮ ਕਰ ਛੱਡਿਆ, ਔਰ ਐਸਾ ਕੰਮ ਕੀਤਾ ਆਪਣੀਆਂ ਧੀਆਂ ਦੇ ਵਾਸਤੇ ਕਿ ਸਾਰੀ ਜ਼ਿੰਦਗੀ ਵੀ ਔਰ ਮਰਨ ਤੋਂ ਬਾਅਦ ਵੀ ਉਹਨਾਂ ਦੀਆਂ ਬੱਚੀਆਂ ਨੂੰ ਅੱਲਾਹ ਪਾਕ ਇਸ ਗੱਲ ਦਾ ਸਿਲਾ ਦੇਗਾ, ਔਰ ਮਾਂ-ਬਾਪ ਨੂੰ ਵੀ ਦੇਗਾ। ਪਿਆਰਿਓ, ਅਸੀਂ ਲੋਕ ਬੜੀ ਨਮੂਦੋ ਨਮਾਇਸ਼ ਕਰਨੇ ਆ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ਦੇ ਉੱਤੇ। ਹਾਲਾਂਕਿ ਸਾਡੇ ਵਜ਼ੀਰ ਆਜ਼ਮ ਸਾਹਿਬ ਨੇ ਆਖਿਆ ਹੋਇਆ, ਜਦੋਂ ਇਹ ਵਜ਼ੀਰ ਆਲਾ ਹੁੰਦੇ ਸਨ ਤੇ ਇਹਨਾਂ ਦਾ ਇਹ ਹੁਕਮ ਸੀ, ਤੇ ਅੱਜ ਕੱਲ ਵੀ ਹੁਕਮ ਤੇ ਹੈ, ਸਿੰਗਲ ਡਿਸ਼। ਸਿੰਗਲ ਡਿਸ਼ ਦਾ ਬੜਾ ਫਾਇਦਾ ਸੀ, ਗਰੀਬਾਂ ਦੀਆਂ ਧੀਆਂ ਵੀ ਵਿਆਹੀਆਂ ਜਾਂਦੀਆਂ ਹਨ। ਪਿਆਰਿਓ, ਬਹੁਤ ਜ਼ਿਆਦਾ ਧੀਆਂ ਤੇ ਰੋਟੀ ਦਾ ਖਰਚਾ ਹੀ ਨਹੀਂ ਪੂਰਾ ਹੁੰਦਾ, ਇਸ ਵਾਸਤੇ ਵਿਆਹੀਆਂ ਹੀ ਨਹੀਂ ਜਾਂਦੀਆਂ। ਪਾਕਿਸਤਾਨ ਵਿੱਚ ਇੱਕ ਤਖਮੀਨੇ ਦੇ ਮੁਤਾਬਿਕ ਕੋਈ 40 ਲੱਖ ਬੱਚੀਆਂ ਤੇ ਐਸੀਆਂ ਨੇ ਜਿਨ੍ਹਾਂ ਦੇ ਵਾਲਿदैन ਦੇ ਕੋਲ ਪੈਸੇ ਕੋਈ ਨਹੀਂ, ਉਹਨਾਂ ਦੀ ਉਮਰ 40 ਸਾਲ ਤੋਂ ਉੱਤੇ ਹੋ ਗਈ ਹੈ, ਔਰ ਉਹਨਾਂ ਦੇ ਮਾਂ-ਬਾਪ ਉਹਨਾਂ ਦੀ ਸ਼ਾਦੀ ਦੇ ਖਰਚਾਤ ਹੀ ਨਹੀਂ ਉਠਾ ਸਕਦੇ, ਬੁੱਢੀਆਂ ਹੋਣ ਡਈਆਂ ਨੇ। ਪਿਆਰਿਓ, ਉਹਨਾਂ ਦੀ ਸ਼ਾਦੀ ਦੀ ਉਮਰ ਲੰਘ ਗਈ। ਸਾਹਿਬੋ, ਰਮਜ਼ਾਨੁਲ ਮੁਬਾਰਕ ਦਾ ਮੁਕੱਦਸ ਪਵਿੱਤਰ ਮਹੀਨਾ ਆ ਰਿਹਾ ਹੈ। ਇਹ ਮੈਂ ਜਿਹੜਾ ਅੱਜ ਤੁਹਾਨੂੰ ਵਾਕਿਆਤ 3 ਸੁਣਾਏ ਨੇ, ਸਿਰਫ ਇਸ ਵਾਸਤੇ ਸੁਣਾਏ ਨੇ ਕਿ ਅੱਲਾਹ ਪਾਕ ਨੇ ਜਿਨ੍ਹਾਂ ਨੂੰ ਦਿੱਤਾ ਹੋਇਆ ਸਾਹਿਬੋ, ਉਹਨਾਂ ਦੀ ਅੱਗੇ ਹੀ ਬੜੀ ਇੱਜ਼ਤ ਹੈ। ਸਾਰੀ ਦੁਨੀਆ ਨੂੰ ਦਿਸਦਾ ਪਿਆ ਕਿ ਅੱਲਾਹ ਪਾਕ ਨੇ ਉਹਨਾਂ ਨੂੰ ਦਿੱਤਾ ਹੈ। ਸਭ ਨੂੰ ਪਤਾ ਹੈ ਕਿ ਉਹਨਾਂ ਕੋਲ ਮਾਲੋ ਦੌਲਤ ਵਾਫਰ ਹੈ, ਗੱਡੀਆਂ, ਕੋਠੀਆਂ, ਕਾਰਾਂ, ਉਹਨਾਂ ਦੇ ਲਿਬਾਸ, ਉਹਨਾਂ ਦੀ ਤਰਾਸ਼ ਖਰਾਸ਼, ਹਰ ਚੀਜ਼ ਵਖਾਲਾ ਕਰਦੀ ਹੈ ਪਈ ਕਿ ਉਹ ਬੜੇ ਅਮੀਰ ਨੇ। ਪਿਆਰਿਓ, ਕਮ ਅਜ਼ ਕਮ ਉਹਨਾਂ ਨੂੰ ਮੁਲਕੀ ਕਾਨੂੰਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ। ਸਿੰਗਲ ਡਿਸ਼ ਤੇ ਅਮਲ ਕਰਨ, ਜਿਹੜੇ ਫਾਲਤੂ ਪੈਸੇ ਹੋਣ ਉਹ ਆਪਣੀ ਧੀ ਦਾ, ਆਪਣੇ ਪੁੱਤਰ ਦਾ ਸਦਕਾ ਕਰਕੇ ਗਰੀਬਾਂ ਦੇ ਬੱਚੇ ਵਿਆਹ। ਗਰੀਬਾਂ ਦੀਆਂ ਧੀਆਂ ਪਿਆਰਿਓ ਰੁੱਲ ਗਈਆਂ ਨੇ ਜਹੇਜ਼ ਤੋਂ ਬਗੈਰ। ਤੇ ਜ਼ਰੂਰ ਸਾਨੂੰ ਇਹ ਦੱਸਿਆ ਜੇ ਬਰਾਹੇ ਕਰਮ ਆਪਣੇ ਕਮੈਂਟਸ ਰਾਹੀਂ ਕਿ ਕਿਆ ਉਹ ਬੰਦਾ ਜਿਹੜਾ ਕਿ ਮੁਤਹਿਦਾ ਅਰਬ ਉਮਾਰਾਤ ਦਾ ਬਿਜ਼ਨਸਮੈਨ ਹੈ, ਜਾਂ ਜਿਹੜਾ ਇੰਡੀਅਨ ਬਿਜ਼ਨਸਮੈਨ ਹੈ, ਉਹਨਾਂ ਜਿਵੇਂ ਆਪਣੀਆਂ ਧੀਆਂ ਵਿਆਹੀਆਂ ਨੇ ਉਹ ਤਰੀਕਾਕਾਰ ਅੱਛਾ ਹੈ, ਜਾਂ ਰੱਬ ਦਿੱਤਾ ਹੋਵੇ ਤੇ ਸਾਰਾ ਕੰਜਰਾਂ ਮਰਾਸੀਆਂ ਨੂੰ ਖਵਾ ਦੇਣਾ ਤੇ ਇੰਨੇ ਖਾਣੇ ਪਕਾਣੇ ਕਿ ਰੁਲਦਾ ਰਵੇ ਰਿਜ਼ਕ, ਇਹ ਤਰੀਕਾ ਅੱਛਾ ਹੈ? ਧੀ ਨਾਲ ਪਿਆਰ ਕਰਨ ਦਾ ਕਿਹੜਾ ਤਰੀਕਾ ਅੱਛਾ ਹੈ? ਇੱਕ ਤੇ ਇਹਦਾ ਜ਼ਰੂਰ ਜਵਾਬ ਦਿਆ ਜੇ, ਔਰ ਦੂਜਾ ਇਹ ਦੱਸਿਆ ਜੇ ਵੀ ਸਾਨੂੰ ਮੁਸਲਮਾਨ ਹੁੰਦਿਆਂ ਆ ਕਿਸ ਤਰੀਕੇ ਦੇ ਅਮਲ ਕਰਨਾ ਚਾਹੀਦਾ ਹੈ। ਆਓ ਸਾਹਿਬੋ, ਤੁਹਾਡੇ ਅਖਾਨ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ। ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली अस्सलाम वालेकुम जनाब बाजवा साहब जी। बिस्मिल्लाह जी। वालेकुम सलाम डॉक्टर साहब, खैरियां हो जी? मेरे हजूर, ਅੱਜ ਸਾਡਾ ਸਭ ਤੋਂ ਪਹਿਲਾ ਜਿਹੜਾ ਅਖਾਨ ਹੈ ਉਹ ਇੰਡੀਆ ਦਾ ਜ਼ਿਲ੍ਹਾ ਮੋਗਾ जी जी जी। ਉੱਥੋਂ ਜਨਾਬ ਸਾਡੇ ਮਿੱਤਰ ਨੇ ਹਰਪ੍ਰੀਤ ਸਿੰਘ, वाह जी वाह। ਉਹਨਾਂ ਜਨਾਬ ਅਖਾਨ ਭਿਜਵਾਇਆ। ਅਖਾਨ ਇਸ ਤਰ੍ਹਾਂ ਭਈ ਅੱਛੇ ਤੀਰ ਤਲਵਾਰ ਦੇ ਜ਼ਖਮ ਹੋਵਨ, ਮੱਲਮ ਨਹੀਂ ਜ਼ੁਬਾਨ ਦੇ ਫਟ ਜਿਆ। हाँ जी, ये वारिस शाह दा शेर है, ਉਹਦਾ ਮਿਸਰਾ ਹੈ ਜੀ ਕਿ ਚੰਗੇ ਤੀਰ ਤਲਵਾਰ ਦੇ ਜ਼ਖਮ ਹੁੰਦੇ ਨਹੀਂ, ਮਰਮ ਜ਼ਬਾਨ ਦੇ ਫਟਦੀ ਵੇ। ਹਾਂ ਹਾਂਜੀ ਜੀ ਜੀ।
ਤੇ ਤਕਦੀਰ ਅੱਲਾ ਦੀ ਨੂੰ ਕੌਣ ਮੋੜੇ, ਤਕਦੀਰ ਪਹਾੜ ਨੂੰ ਪਲਟ ਦੀ ਪੂਸਾ ਲੰਘਿਆ ਪਾਰ ਫਰੂਨ ਉਤੇ, ਤਖਤੋਂ ਚਾ ਤਕਦੀਰ ਉਹ ਲੱਟਦੀ ਵੇ। ਇਹ ਸਾਰਾ ਕੁਝ ਇਹ ਜ਼ਰਬੁਲ ਮਿਸਾਲ ਦੀ ਹਸੀਅਤ ਹੋ ਗਿਆ ਨਾ ਸਰ। ਹਾਂਜੀ 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 ਜਿੰਨੇ ਮਿਸਰੇ ਨੇ ਇੱਕ ਇੱਕ ਅਖਾਣ ਬਣ ਗਿਆ ਹੈ। ਜੀ ਜੀ ਬਿਲਕੁਲ ਅਖਾਣ ਬਣ ਗਿਆ। ਤੇ ਇਹਦੇ ਚ ਉਹਨਾਂ ਦੱਸਿਆ ਗਿਆ ਵੀ ਜਿਹੜੀ ਤਕਦੀਰ ਹੈ ਨਾ ਜੀ ਹਾਂਜੀ, ਜੋ ਰੱਬ ਦਾ ਭਾਣਾ ਹੁੰਦਾ ਹੈ ਉਹ ਵਰਤ ਕੇ ਰਹਿੰਦਾ ਹੈ ਹਾਂਜੀ। ਬੰਦਾ ਜਿੰਨੇ ਮਰਜ਼ੀ ਉਪਰਾਲੇ ਕਰ ਲੇ, ਮਤਲਬ ਇਹ ਬੰਦੇ ਦੀ ਵੇਖੋ ਜੀ, ਬੰਦੇ ਦੀ ਪਹੁੰਚ ਉੱਥੇ ਹੈ ਹੀ ਨਹੀਂ ਹਾਂਜੀ। ਜੋ ਰੱਬ ਦਾ ਗੁੱਝਾ ਭੇਤ ਤੇ ਉਹਨੂੰ ਤਾਂ ਨਹੀਂ, ਬੰਦੇ ਇੱਕ ਪਲ ਦਾ ਨਹੀਂ ਪਤਾ ਸਾਨੂੰ ਕੀ ਹੋ ਜਾਣਾ। ਤਕਦੀਰ ਜਿਹੜੀ ਰੱਬ ਤਕਦੀਰ ਜਿਹੜੀ ਹੈ ਰੱਬ ਵੱਲੋਂ ਲਿਖੀ ਹੈ ਜਿਹੜੀ ਹਾਂਜੀ, ਉਹ ਹੋ ਕੇ ਰਹਿੰਦੀ ਹੈ, ਉਹ ਵਾਪਰ ਕੇ ਰਹਿੰਦੀ ਹੈ। ਉਹਨੂੰ ਬੰਦਾ ਲੱਖ ਉਹਦੇ ਅੱਗੇ ਬਾਹਾਂ ਡਾਵੇ, ਲੱਤਾਂ ਡਾਵੇ, ਜੋ ਮਰਜ਼ੀ ਕਰੇ, ਉਹਨੂੰ ਟਾਲ ਨਹੀਂ ਸਕਦਾ। ਬਾਜਵਾ ਸਾਹਿਬ ਇਹ ਤੇ ਤੁਸੀਂ ਤਕਦੀਰ ਦਾ ਫਰਮਾਇਆ ਨਾ। ਹਾਂਜੀ ਹਾਂਜੀ। ਉਹ ਸਰਦਾਰ ਹਰਪ੍ਰੀਤ ਸਿੰਘ ਹੋਰਾਂ ਜਿਹੜਾ ਸਾਨੂੰ ਭੇਜਿਆ, ਉਹ ਵਾਰਿਸ ਸ਼ਾਹ ਦਾ ਜਿਹੜਾ ਮਿਸਰਾ ਜਿਹੜਾ ਅਖਾਨ ਦੀ ਹਸੀਅਤ ਰੱਖਦਾ ਹੈ, ਉਹ ਇਹ ਵੇ ਜੀ ਵੀ ਚੰਗੇ ਤੀਰ ਤਲਵਾਰ ਦੇ ਜ਼ਖਮ ਹੋਵਨ ਹਾਂਜੀ ਪਰ ਮਰਮ ਨਹੀਂ, ਜ਼ਬਾਨ ਦੇ ਫੱਟ ਦੇ ਵਿੱਚ ਵੀ ਇਹ ਸਹੀ ਦਰਬਿਆਨ ਦਾ ਮਿਸਰਾ ਹੈ ਜੀ। ਇਹਦੇ 'ਚ ਦੱਸਿਆ ਗਿਆ ਕਿ ਮਤਲਬ ਤੁਸੀਂ ਬੰਦਾ ਕਿਤੇ ਲੜ ਪੈਂਦਾ ਤੇ ਤੀਰਾਂ ਤਲਵਾਰਾਂ ਨਾਲ ਵੀ ਜਿਹੜੇ ਜ਼ਖਮ ਬੰਦੇ ਨੂੰ ਲਾ ਦੇਈਦੇ ਨੇ ਨਾ, ਉਹ ਕਿਤੋਂ ਨਾ ਕਿਤੋਂ ਦਵਾ ਦਾਰੂ ਨਾਲ ਠੀਕ ਹੋ ਜਾਂਦੇ ਨੇ। ਲੇਕਿਨ ਜਦੋਂ ਤੁਸੀਂ ਜ਼ੁਬਾਨ ਨਾਲ ਕਿਸੇ ਨੂੰ ਫੱਟ ਲਾਓਗੇ ਹਾਂਜੀ, ਜਦੋਂ ਤੁਸੀਂ ਜ਼ਬਾਨ ਨਾਲ ਕਿਸੇ ਨਾਲ ਮੰਦ ਕਲਾਮੀ ਕਰੋਗੇ, ਮੰਦਾ ਬੋਲੋਗੇ, ਉਹਦੇ ਦਿਲ ਦੇ ਵਿੱਚ ਉਹ ਗੱਲ ਲਿਖੀ ਜਾਏਗੀ ਤੁਹਾਡੇ ਬਾਰੇ ਚ, ਔਰ ਉਹ ਕਦੀ ਗੱਲ, ਉਹਦਾ ਦੁੱਖ ਜਿਹੜਾ ਉਹ ਠੀਕ ਨਹੀਂ ਹੋ ਸਕਦਾ। ਜਿਹੜਾ ਤੁਸੀਂ ਜ਼ਬਾਨ ਦੇ ਨਾਲ ਕਿਸੇ ਨੂੰ ਜ਼ਖਮੀ ਕਰ ਦਿੱਤਾ ਹੈ, ਕਿਸੇ ਨੂੰ ਫੱਟੜ ਕਰ ਦਿੱਤਾ ਹੈ, ਜਿਹੜਾ ਫੱਟ ਲਾ ਦਿੱਤਾ ਹੈ ਜ਼ਬਾਨ ਦੇ ਨਾਲ, ਉਹਦਾ ਕੋਈ ਇਲਾਜ ਨਹੀਂ ਹੋ ਸਕਦਾ ਹਾਂਜੀ। ਤੇ ਇਸ ਵਾਸਤੇ ਜ਼ਬਾਨ ਚੋਂ ਉਹੋ ਹੀ ਲਫ਼ਜ਼ ਕੱਢੋ ਜਿਹੜਾ ਕਿਸੇ ਦੀ ਦਿਲ ਉਜ਼ਾਰੀ ਨਾ ਕਰੇ, ਕਿਸੇ ਨਾਲ ਪਿਆਰ ਵਧਾਉਣ ਦੀ ਗੱਲ ਕਰੋ, ਕਿਸੇ ਦਾ ਦਿਲ ਦੁਖਾਉਣ ਦੀ ਗੱਲ ਨਾ ਕਰੋ ਹਾਂਜੀ। ਕਿਉਂਕਿ ਜ਼ੁਬਾਨ ਦਾ ਲਾਇਆ ਹੋਇਆ ਜ਼ਖਮ ਜਿਹੜਾ ਉਹ ਕਦੀ ਠੀਕ ਨਹੀਂ ਹੋ ਸਕਦਾ। ਵਾਹ ਵਾਹ। ਲਓ ਜੀ ਸਾਹਿਬੋ, ਇੰਡੀਆ ਦੇ ਜ਼ਿਲ੍ਹਾ ਮੋਗਾ ਤੋਂ ਸਾਡੇ ਬੜੇ ਪਿਆਰੇ ਵੀਰ ਸਰਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਸਾਨੂੰ ਜਿਹੜਾ ਇਹ ਅਖਾਣ ਭਿਜਵਾਇਆ। ਦਰਅਸਲ ਬਾਜਵਾ ਸਾਹਿਬ ਦੱਸਿਆ ਕਿ ਇਹ ਪੀਰ ਵਾਰਿਸ ਸ਼ਾਹ ਸੈਯਦ ਦੀ ਹੀਰ ਕਹਾਣੀ ਦਾ ਇੱਕ ਮਿਸਰਾ ਹੈ। ਤਕਦੀਰ ਦੇ ਉਨਵਾਨ ਹੇਠ ਜਿੱਥੇ ਪੀਰ ਵਾਰਿਸ ਸ਼ਾਹ ਸੈਯਦ ਦਾ ਬਿਆਨ ਹੈ, ਉਹਦੇ ਵਿੱਚ ਇੱਕ ਇਹ ਵੀ ਮਿਸਰਾ ਹੈ। ਪੀਰ ਵਾਰਿਸ ਸ਼ਾਹ ਸੈਯਦ ਲਿਖਦੇ ਨੇ ਵੀ ਚੰਗੇ ਤੀਰ ਤਲਵਾਰ ਦੇ ਜ਼ਖਮ ਹੋਵਨ ਤੇ ਮਰਮ ਨਹੀਂ ਜ਼ਬਾਨ ਦੇ ਫੱਟ ਦੀ ਵੇ। ਸਾਹਿਬੋ, ਬਾਜਵਾ ਸਾਹਿਬ ਬੜਾ ਸੋਹਣਾ ਨਖੇੜਾ ਕੀਤਾ। ਵੇਖੋ ਨਾ, ਅਸੀਂ ਕਿਧਰੇ ਲੜ ਪੈਨੇ ਆ, ਭਿੜ ਪੈਨੇ ਆ, ਕੋਈ ਛੁਰੀ ਵਾਜਿਆ ਕਿਸੇ ਸਾਡੇ ਮਿੱਤਰ ਨੂੰ, ਕਿਸੇ ਭੈਣਾ ਭਰਾ ਨੂੰ, ਅੱਲਾਹ ਪਾਕ ਸਭ ਨੂੰ ਆਪਣੀ ਹਿਫਜ਼ੋ ਮਾਨ 'ਚ ਰੱਖੇ। ਅੱਜ ਕੱਲ ਦੌਰ ਐਸਾ ਵੀ ਕਦੀ ਤੇ ਡਾਂਗ ਸੋਟੇ ਦੀ ਲੜਾਈ ਹੁੰਦੀ ਸੀ, ਅੱਜ ਕੱਲ ਫੱਟ ਕੋਈ ਛੁਰੀ ਚਾਕੂ ਕੱਢ ਲੈਂਦੇ ਨੇ, ਪਿਸਤੌਲਾਂ ਕੱਢ ਲੈਂਦੇ ਨੇ। ਤੇ ਜੇ ਕਿਸੇ ਨੂੰ ਕੋਈ ਜ਼ਖਮ ਲੱਗ ਜਾਂਦਾ, ਕੋਈ ਫੱਟ ਲੱਗ ਜਾਂਦਾ, ਉਹਦਾ ਇਲਾਜ ਮੁਮਕਿਨ ਹੈ। ਉਹ ਅਸੀਂ ਜਾਣੇ ਆ ਹਸਪਤਾਲ, ਤੇ ਤੁਸੀਂ ਦੇਖਿਆ ਟਾਂਕੇ ਵਗੈਰਾ ਲਾ ਦਿੰਦੇ ਨੇ ਡਾਕਟਰਸ ਹਜ਼ਰਾਤ, ਕੁਛ ਦੇਰ ਦੇ ਬਾਅਦ ਜ਼ਖਮ ਮੁੰਦਮਿਲ ਹੋ ਜਾਂਦੇ ਨੇ, ਫੱਟ ਸਹੀ ਹੋ ਜਾਂਦੇ ਨੇ। ਲੇਕਿਨ ਜ਼ੁਬਾਨ ਦਾ ਲੱਗਾ ਆ ਫੱਟ ਜਿਹੜਾ ਨਾ, ਜਿਹੜਾ ਕਚੋਕਾ ਜਾਂ ਜਿਹੜਾ ਜ਼ਖਮ ਜ਼ੁਬਾਨ ਲਾਂਦੀ ਏ। ਪਿਆਰਿਓ, ਪ੍ਰਵੀਨ ਸ਼ਾਕਰ ਇੱਕ ਬੜੀ ਖੂਬਸੂਰਤ ਸ਼ਾਇਰਾ ਹੋਈਆਂ ਨੇ ਉਰਦੂ ਦੀਆਂ। ਉਹਨਾਂ ਨੇ ਇੱਕ ਸ਼ੇਰ ਲਿਖਿਆ ਸੀ ਕਿ ਤੂੰ ਮਸੀਹਾ ਹੈ ਬਦਨ ਤੱਕ ਹੈ ਤੇਰੀ ਚਾਰਾ ਗਰੀ, ਤੇਰੇ ਅਮਕਾਂ ਮੇਂ ਕਹਾਂ ਜ਼ਖਮ ਕੜੀ ਬਾਤੋਂ ਕੇ। ਅਸੀਂ ਕਿਸੇ ਵੇਲੇ ਕਿਸੇ ਦਾ ਦਿਲ ਦੁਖਾਉਂਦਿਆਂ ਹੋਇਆਂ ਪਿਆਰਿਓ ਕੋਈ ਅਜਿਹੀ ਗੱਲ ਮੂੰਹੋਂ ਕੱਢ ਬੈਨੇ ਆ ਜਿਹੜੀ ਉਹਦਾ ਸੀਨਾ, ਉਹਦਾ ਕਾਲਜਾ ਪਾੜ ਕੇ ਰੱਖ ਦਿੰਦੀ ਹੈ। ਹੁਣ ਉਹ ਬਜ਼ਾਹਰ ਦਿਸਦੀ ਨਹੀਂ ਸਾਨੂੰ, ਜਿਸਮ ਦਾ ਫੱਟ ਤੇ ਦਿਸਦਾ ਨਾ, ਜਿਸਮ ਤੇ ਲੱਗਾ ਹੋਇਆ ਟੱਕ ਜ਼ਖਮ ਸਾਨੂੰ ਨਜ਼ਰ ਆਉਂਦਾ ਹੈ। ਲੇਕਿਨ ਜਿਹੜੇ ਅਸੀਂ ਕਿਸੇ ਦੇ ਅੰਦਰ ਉਹਦੀ ਰੂਹ ਦੇ ਉੱਤੇ ਕਚੋਕੇ ਲਾ ਦਿੰਦੇ ਆ, ਕਿਸੇ ਦਾ ਦਿਲ ਦੁਖਾ ਦਿੰਦੇ ਆ, ਉਹਦੇ ਦਿਲ 'ਚ ਹੋਣ ਵਾਲਾ ਦਰਦ, ਉਹਦਾ ਕਾਲਜਾ ਜਦੋਂ ਦੁਖਦਾ, ਉਹ ਸਾਨੂੰ ਪੀੜਾਂ ਬਜ਼ਾਹਰ ਸਾਹਮਣੇ ਨਜ਼ਰ ਤੇ ਨਹੀਂ ਆਉਂਦੀਆਂ। ਲੇਕਿਨ ਉਹ ਅਜਿਹੀਆਂ ਗੁੱਝੀਆਂ ਪੀੜਾਂ ਹੁੰਦੀਆਂ ਨੇ ਜਿਹੜੀਆਂ ਸਾਰੀ ਜ਼ਿੰਦਗੀ ਫਿਰ ਉਸ ਬੰਦੇ ਦਾ ਪਿੱਛਾ ਨਹੀਂ ਛੱਡਦੀਆਂ। ਉਹਦੇ ਦਿਲ 'ਚ ਗੱਲ
ਗੰਢ ਬੰਨ ਲੈਂਦਾ, ਉਹ ਆਪਣੇ ਦਿਲ ਦੇ ਵਿੱਚ ਗੱਲ ਦੀ ਗੰਢ ਬੰਨ ਲੈਂਦਾ ਤੇ ਉਹ ਫਿਰ ਉਹਦੇ ਦਿਲ 'ਚ ਹੀ ਬੈਠੀ ਰਹਿੰਦੀ ਹੈ, ਮਰਨ ਤੱਕ ਉਹਨੂੰ ਉਹ ਗੱਲ ਨਹੀਂ ਭੁੱਲਦੀ। ਇਸ ਵਾਸਤੇ ਬਾਜਵਾ ਸਾਹਿਬ ਫਰਮਾਇਆ ਵੀ ਕਿਸੇ ਦੇ ਨਾਲ ਜਦੋਂ ਵੀ ਤੁਸੀਂ ਕੋਈ ਗੱਲਬਾਤ ਕਰਨੀ ਹੈ ਤੇ 100 ਵਾਰੀ ਸੋਚ ਕੇ ਕਰੋ, ਕਿਸੇ ਦਾ ਦਿਲ ਨਾ ਦੁਖਾਓ। ਦਿਲ ਆਜ਼ਾਰੀ ਬਹੁਤ ਵੱਡਾ ਗੁਨਾਹ ਵੀ ਹੈ, ਪਾਪ ਵੀ ਹੈ, ਔਰ ਇਹ ਇੱਕ ਅਜਿਹਾ ਜ਼ਖਮ ਲੱਗ ਜਾਂਦਾ ਬੰਦੇ ਦੇ ਦਿਲ ਤੇ ਜਿਹਦਾ ਇਲਾਜ ਮੁਮਕਿਨ ਹੀ ਨਹੀਂ। ਲੋ ਜੀ, ਮੇਰੀ ਸਰਕਾਰ ਇੰਡੀਆ ਦਾ ਸ਼ਹਿਰ ਗੁਰਦਾਸਪੁਰ, ਉੱਥੇ ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ ਸਰਬਜੀਤ ਸਿੰਘ, ਉਹਨਾਂ ਜਨਾਬ ਅਖਾਨ ਭਿਜਵਾਇਆ ਵੀ ਮਾਮੇ ਕੰਨੀ ਬੀਰ ਬੱਲੀਆਂ ਹਾਂਜੀ ਤੇ ਭਨੇਵਾ ਆਕੜਦਾ ਫਿਰੇ। ਹਾਂਜੀ, ਇਹ ਬੀਰ ਬੱਲੀਆਂ ਨਾ ਪੁਰਾਣੇ ਜ਼ਮਾਨੇ 'ਚ ਇੱਕ ਜ਼ੇਵਰ ਹੁੰਦਾ ਸੀ ਜੀ। ਬੀਰ ਬੱਲੀਆਂ, ਗੋਖੜੂ, ਤੇ ਉਸ ਜ਼ਮਾਨੇ ਦੇ ਮਤਲਬ ਇਹ ਕਿ ਉਹ ਜਿਹੜੇ ਕੈਂਠਾ, ਹਾਂਜੀ, ਅੱਛਾ, ਇਹ ਉਹ ਪੁਰਾਣੇ ਜ਼ਮਾਨੇ ਦੇ ਨਾ ਹੋਰ ਵੀ ਬੜੇ ਸਨ ਜਿਹੜੇ ਗਹਿਣੇ, ਉਹਨਾਂ ਦੇ ਨਾਂ ਸਨ। ਤੇ ਇਹ ਵੀ ਇੱਕ ਇਹਦੀ ਇੱਕ ਸ਼ਕਲ ਹੈ ਅਖਾਣ ਦੀ ਕਿ ਮਾਮੇ ਕੰਨੀ ਦੁਰ ਭਣੇਵਾ ਆਕੜਿਆ। ਦੋਰੋਂ ਮੋਤੀ ਨੂੰ ਆਂਦੇ ਸਨ ਕਿ ਮਾਮੇ ਨੇ ਕੰਨ ਜੋ ਮੋਤੀ ਪਾਏ ਆ ਤੇ ਸੁੱਚਾ ਮੋਤੀ ਪਾਇਆ ਤੇ ਭਣੇਵਾ ਆਕੜਦਾ ਫਿਰਦਾ ਵੀ ਮੇਰੇ ਮਾਮੇ ਨੇ ਇਹ ਪਾਇਆ ਹੋਇਆ। ਇਹਦੇ 'ਚ ਅਸਲ 'ਚ ਅਖਾਣ 'ਚ ਦੱਸਿਆ ਗਿਆ ਕਿ ਬੰਦੇ ਨੂੰ ਆਪਣੀ ਔਕਾਤ ਚੇਤੇ ਰੱਖਣੀ ਚਾਹੀਦੀ, ਆਪਣਾ ਵਸੀਲਾ ਚੇਤੇ ਰੱਖਣਾ ਚਾਹੀਦਾ। ਜਿੰਨੀ ਉਹ ਆਪਣੇ ਵਸੀਲੇ ਦੇ ਮੁਤਾਬਕ ਖਰਚ ਕਰ ਸਕਦਾ ਹੈ, ਹਾਂਜੀ, ਆਪਣੀ ਆਮਦਨ ਦੇ ਮੁਤਾਬਕ ਜਿੰਨਾ ਕੋ ਖਰਚ ਕਰ ਸਕਦਾ ਉਹਨਾਂ ਕੋ ਕਰੇ, ਆਪਣੀ ਔਕਾਤ 'ਚ ਰਵੇ। ਇਹ ਨਾ ਆਖੇ ਵੀ ਮੇਰਾ ਮਾਮਾ ਬੜਾ ਸੌਖਾ ਹੈ, ਉਹਨੇ ਕੰਨੀ ਬੀਰ ਬੱਲੀਆਂ ਪਾਈਆਂ ਨੇ ਜਾਂ ਉਹਨੇ ਕੰਨੀ ਮੋਤੀ ਪਾਏ ਨੇ ਤੇ ਮੈਂ ਉਹਦੇ ਵੱਲੋਂ ਵੇਖਾਂ। ਸਿਆਣੇ ਆਂਦੇ ਨੇ ਸ਼ਰੀਕ ਦਾ ਮੂੰਹ ਲਾਲ ਹੋਏ ਤੇ ਆਪਣਾ ਪਿੱਟ ਕੇ ਨਹੀਂ ਲਾਲ ਕਰ ਲੈਣਾ ਚਾਹੀਦਾ। ਹਾਂਜੀ, ਇਸ ਵਾਸਤੇ ਕੋਸ਼ਿਸ਼ ਕਰੋ ਕਿ ਮਿਹਨਤ ਕਰੋ, ਮਿਹਨਤ ਕਰਕੇ ਤੇ ਤੁਸੀਂ ਮਤਲਬ ਹੈ ਕਿ ਦੌਲਤ ਦੇ ਉਸ ਮੁਕਾਮ ਤੇ ਅੱਪੜ ਜਾਓ ਕਿ ਤੁਸੀਂ ਹੋ ਸਕਦਾ ਉਸ ਮਾਮੇ ਨਾਲ ਬਹੁਤੇ ਅਮੀਰ ਹੋ ਜਾਓ ਤੇ ਫਿਰ ਤੁਸੀਂ ਵੀ ਉਹ ਗਹਿਣੇ ਪਾ ਲਓ। ਹਾਂਜੀ, ਤੁਸੀਂ ਵੀ ਉਸ ਤਰ੍ਹਾਂ ਬੀਰ ਬੱਲੀਆਂ ਪਾ ਲਓ, ਉਸ ਤਰ੍ਹਾਂ ਕੰਨਾਂ 'ਚ ਮੋਤੀ ਪਾ ਲਓ। ਲੇਕਿਨ ਉਹਨਾਂ ਦੇ ਵੇਖ ਕੇ, ਬਗਾਨੀ ਕੰਨੀ ਵੇਖ ਕੇ ਤੇ ਭਣੇਵਾ ਆਵੇਂ ਆਕੜਦਾ ਫਿਰੇ, ਇਹ ਮੂਰਖਾਂ ਦਾ ਕੰਮ ਏ। ਇਹਦੇ ਨਾਲ ਘਰਾਂ ਦੀ ਤਬਾਹੀ ਹੋ ਜਾਂਦੀ ਹੈ, ਹਾਂਜੀ, ਤੇ ਕੱਖ ਪੱਲੇ ਨਹੀਂ ਪੈਂਦਾ। ਲੋਕੀ ਵੀ ਜੁਗਤਾਂ ਕਰਦੇ ਨੇ, ਔਰ ਲੋਕੀ ਜੁਗਤਾਂ ਹੀ ਕਰਦੇ ਹੋਏ ਆਖਦੇ ਨੇ ਵੀ ਯਾਰ ਇਹਦਾ ਮਾਮਾ ਮਤਲਬ ਇਹ ਤਗੜਾ ਆਦਮੀ ਏ ਤੇ ਅਮੀਰ ਆਦਮੀ ਤੇ ਉਹਦੇ ਸਿਰ ਤੇ ਆਕੜਿਆ ਫਿਰਦਾ, ਆਪਣੀ ਤੇ ਦੀ ਸਿਹਤ ਹੀ ਕੋਈ ਨਹੀਂ। ਜਦੋਂ ਲੋਕੀ ਇਹ ਆਖ ਕੇ ਨੌਲਣਗੇ ਫਿਰ ਬੰਦੇ ਦੇ ਪੱਲੇ ਕੀ ਰਹਿ ਜਾਏਗਾ? ਇਸ ਵਾਸਤੇ ਬੰਦੇ ਨੂੰ ਚਾਹੀਦਾ ਕਿ ਆਪ ਆਪਣੇ ਪੈਰਾਂ ਦੇ ਉੱਤੇ ਖਲੋਏ, ਆਪ ਮਿਹਨਤ ਕਰੇ। ਉਹਨੇ ਆਖਿਆ ਕਮਾਓ ਗੋਲੇ ਬਣ ਕੇ ਤੇ ਖਾਓ ਬੀਬੇ ਬਣ ਕੇ, ਹਾਂਜੀ, ਕਿ ਮਤਲਬ ਇਹ ਕਿ ਤੁਸੀਂ ਪੂਰੀ ਮਿਹਨਤ ਕਰੋ, ਆਪਣੇ ਆਪ ਨੂੰ ਮਿੱਟੀਓ ਮਿੱਟੀ ਕਰਕੇ ਮਿਹਨਤ ਕਰੋ ਔਰ ਉਸ ਮੁਕਾਮ ਤੇ ਜਾਓ ਤਾਂ ਕਿ ਤੁਹਾਡੀ ਮਥਾਜੀ ਨਾ ਹੋਏ ਤੇ ਤੁਹਾਡੀ ਸ਼ੋਹਰਤ ਜਿਹੜੀ ਹੈ ਉਹ ਕਿਸੇ ਦੇ ਨਾਲ ਜੁੜੀ ਹੋਈ ਨਾ ਹੋਏ, ਉਸ ਵਜ੍ਹਾ ਪਾਰੋਂ ਨਾ ਹੋਏ, ਬਲਕਿ ਤੁਹਾਡੇ ਆਪਣੇ ਪਾਰੋਂ ਹੋਏ। ਲੋ ਜੀ ਪਿਆਰਿਓ, ਸਰਦਾਰ ਸਰਬਜੀਤ ਸਿੰਘ ਹੋਰਾਂ ਸਾਨੂੰ ਇੰਡੀਆ ਤੋਂ ਗੁਰਦਾਸਪੁਰ ਤੋਂ ਭਿਜਵਾਇਆ ਸੀ ਅਖਾਣ। ਬੜਾ ਹੀ ਮੱਤ ਭਰਿਆ ਅਖਾਣ ਹੈ ਬਈ ਮਾਮੇ ਕੰਨੀ ਬੀਰ ਬੱਲੀਆਂ ਤੇ ਭਨੇਵਾ ਆਕੜਦਾ ਫਿਰੇ। ਬਾਜਵਾ ਸਾਹਿਬ ਬੜਾ ਸੋਹਣਾ ਨਖੇੜਾ ਕੀਤਾ ਵੀ ਬੀਰ ਬੱਲੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਦੇਸ਼ ਪੰਜਾਬ ਦੇ ਵਿੱਚ ਸਾਹਿਬੋ ਗਹਿਣਿਆਂ ਤੇ ਟੂੰਬਾਂ ਦੇ ਮੁਖਤਲਿਫ ਨਾਂ ਹੁੰਦੇ ਸਨ। ਹਾਂਜੀ, ਜਿਵੇਂ ਮੱਥੇ ਤੇ ਝੁਮਕਾ ਜਿਹਾ ਟਿਮਕਾ ਇੱਥੇ ਲਾਣਾ, ਇਸੇ ਤਰ੍ਹਾਂ ਨੱਕ 'ਚ ਨਥਲੀ, ਗਲ ਦੇ ਵਿੱਚ ਕੈਂਠਾ ਹੋਣਾ, ਇਹ ਬੀਰ ਬੱਲੀਆਂ ਵੀ ਬਾਜਵਾ ਸਾਹਿਬ ਦੱਸ ਰਹੇ ਨੇ ਵੀ ਇੱਕ ਜ਼ੇਵਰ ਦਾ ਨਾਂ ਹੈ, ਟੂੰਬਾਂ ਦੀ ਇੱਕ ਕਿਸਮ ਹੈ, ਕੰਨਾਂ 'ਚ ਪਾਈਆਂ ਜਾਂਦੀਆਂ ਸਨ। ਹੁਣ ਉਹ ਪਾਈਆਂ ਤੇ ਮਾਮੇ ਨੇ ਹੋਈਆਂ ਨੇ ਤੇ ਆਕੜ ਦਾ ਭਨੇਵਾ ਫਿਰਦਾ, ਯਾਨੀ ਅਜਿਹਾ ਬੰਦਾ ਜਿਹੜਾ ਕਿਸੇ ਦੇ ਬਲ ਦੇ ਉੱਤੇ ਆਕੜਦਾ ਫਿਰੇ। ਸਾਡੇ ਅਸੀਂ ਜਾਣਦੇ ਹਾਂ ਇੱਕ ਅਜਿਹੇ ਬੰਦੇ ਨੂੰ ਕਿ ਜਿਹਦਾ ਮਾਮਾ ਵਜ਼ੀਰ ਹੋ ਗਿਆ, ਵਫਾਕੀ ਵਜ਼ੀਰ। ਹੁਣ ਉਹਦਾ ਭਨੇਵਾ ਜਿਹੜਾ ਉਹ ਜਿੱਥੇ ਵੀ ਜਾਂਦਾ ਹੁੰਦਾ ਸੀ ਉਹਨੇ ਜਾ ਕੇ ਦੱਸਣਾ ਕਿ ਮੇਰੇ ਮਾਮੂ ਫੈਡਰਲ ਮਿਨਿਸਟਰ ਹੈ, ਨਾ ਉਹਦਾ ਨਾਂ ਲੈਣਾ ਆਪਣੇ ਮਾਮੇ ਸੱਕੇ ਦਾ, ਹੈ ਨਹੀਂ। ਹਾਲਾਂਕਿ ਉਹਦਾ ਬਾਪ ਵੀ ਚੰਗਾ ਭਲਾ ਬੰਦਾ ਸੀ। ਤਾਰਫ ਤੇ ਪਿਆਰਿਓ ਜਿੱਥੇ ਜਾ ਕੇ ਬੰਦਾ ਆਪਣਾ ਕਰਾਉਂਦਾ ਤੇ ਬਾਇਜ਼ਤ ਤੇ ਨਸਲੀ ਆਦਮੀ ਜਿਹੜੇ ਨੇ ਉਹ ਤੇ ਆਪਣੇ ਵਾਲਦ ਸਾਹਿਬ ਤੋਂ ਆਪਣਾ ਤਾਰਫ ਕਰਾਉਂਦੇ ਨੇ ਨਾ ਜੀ, ਮੈਂ ਫਲਾਂ ਦਾ ਬੇਟਾ ਵਾਂ। ਅਵਲ ਤੇ ਆਪਣਾ ਤਾਰਫ ਕਰਾਉਣਾ ਚਾਹੀਦਾ ਬੰਦੇ ਨੂੰ। ਆਪ
ਪਿਆਰਿਓ ਇੰਨੇ ਜੋਗਾ ਹੋਣਾ ਚਾਹੀਦਾ ਕਿ ਬੰਦਾ ਆਪਣਾ ਤਾਰਫ ਕਰਵਾਏ ਜਾ ਕੇ। ਤੇ ਚਲੋ ਜੇ ਆਪ ਕੋਈ ਬੰਦਾ ਮਰੇੜਾ ਵੀ ਹੈ ਤੇ ਉਹ ਫਿਰ ਆਪਣੇ ਬਾਪ ਦਾ ਨਾਂ ਲੈਂਦਾ, ਜੀ ਮੈਂ ਫਲਾਣੇ ਦਾ ਪੁੱਤਰ ਹਾਂ। ਮਾਮਿਆਂ ਦਾ ਨਾਂ ਲੈ ਕੇ ਆਪਣਾ ਤਾਰਫ ਕਰਾਉਣਾ ਇਹ ਤਾਂ ਬਿਲਕੁਲ ਇੱਕ ਮੂਰਖਾਂ ਵਾਲਾ ਕੰਮ ਹੈ ਨਾ। ਇੱਕ ਬੰਦਾ ਸੀ ਤੇ ਉਹ ਜਿੱਥੇ ਜਾਂਦਾ ਸੀ ਉਹਦਾ ਬਾਪ ਬਾਦਸ਼ਾਹ ਰਿਹਾ ਹੋਇਆ ਸੀ, ਉਹ ਹੁਣ ਜਿੱਥੇ ਜਾਂਦਾ ਸੀ ਤੇ ਉਹ ਆਖਦਾ ਸੀ ਆਪਣਾ ਤਾਰਫ ਕਰਵਾਉਂਦਿਆਂ ਹੋਇਆਂ ਕਿ ਪਿਦਰਮ ਸੁਲਤਾਨ ਬੂਦ, ਕਿ ਮੇਰਾ ਪਿਓ ਬਾਦਸ਼ਾਹ ਸੀ। ਜਿੱਥੇ ਜਾਣਾ ਉਹਨੇ ਇੰਝ ਹੀ ਆਖਣਾ ਵੀ ਪਿਦਰਮ ਸੁਲਤਾਨ ਬੂਦ, ਮੇਰਾ ਬਾਪ ਬਾਦਸ਼ਾਹ ਸੀ। ਉਹ ਵਿੱਚ ਕੋਈ ਦਨਾਬ ਬੰਦਾ ਇੱਕ ਦਿਨ ਉਹਨੂੰ ਟੱਕਰ ਪਿਆ, ਉਹਨੇ ਆਖਿਆ ਯਾਰ ਬਾਪ ਤੇ ਤੇਰਾ ਬਾਦਸ਼ਾਹ ਹੀ ਸੀ, ਲੇਕਿਨ ਤੂੰ ਆਪੋਂ ਕੀ ਹੈ? ਤੂੰ ਤੇ ਉਹਦੀ ਸਲਤਨਤ ਵੀ ਵੰਜਾ ਛੱਡੀ, ਜਿਹੜਾ ਤਰਕਾ ਜਿਹੜੀ ਬਾਦਸ਼ਾਹੀ ਛੱਡ ਕੇ ਤੇਰੇ ਹੱਥ ਫੜਾ ਕੇ ਉਹ ਮੋਇਆ, ਤੂੰ ਤੇ ਉਹ ਵੀ ਗਵਾ ਛੱਡੀ। ਤੇ ਤੂੰ ਹੁਣ ਲੋਕਾਂ ਨੂੰ ਇਹ ਆਖਦਾ ਫਿਰਨਾ ਵੀ ਮੇਰਾ ਪਿਓ ਬਾਦਸ਼ਾਹ ਸੀ, ਤੂੰ ਆਪ ਕੀ ਹੈ? ਆਪਣੀ ਕੋਈ ਗੱਲ ਸੁਣਾ ਜੇ ਤੇਰੇ ਪੱਲੇ ਕੁਝ ਹੈ ਤੇ ਕੋਈ ਗੁਣ ਤੇਰੇ ਵੀ ਅੰਦਰ ਹੈ ਕਿ ਕੋਈ ਨਹੀਂ। ਸੋ ਅਜਿਹਾ ਬੰਦਾ ਜਿਹਦੇ ਆਪਣੇ ਵਿੱਚ ਕੋਈ ਵਸਫ ਨਹੀਂ, ਕੋਈ ਗੁਣ ਨਹੀਂ, ਉਹ ਫਿਰ ਆਪਣੇ ਕਿਸੇ ਲੱਗਦੇ ਲਾਣੇ ਦਾ ਕੋਈ ਨਾਮਵਰ ਬੰਦਾ ਹੋਵੇ ਜਾਂ ਥੋੜਾ ਬਹੁਤਾ ਧਨਵਾਨ ਹੋਵੇ ਜਾਂ ਥੋੜੀ ਸ਼ੋਹਰਤ ਰੱਖਦਾ ਹੋਵੇ, ਜਿਹਦਾ ਥੋੜਾ ਬਹੁਤਾ ਆਵਾਮ ਵਿੱਚ ਤਾਰਫ ਹੋਵੇ, ਉਹ ਫਿਰ ਉਹਦਾ ਪਿਆ ਨਾਂ ਲੈਂਦਾ ਜੀ ਉਹ ਪਤਾ ਜੇ ਫਲਾਣੇ ਚੌਧਰੀ ਦਾ, ਆ ਜੀ ਪਤਾ ਮੈਂ ਜੀ ਉਹਦਾ ਭਣੇਵਾਂ। ਇਹ ਅਜਿਹੇ ਬੰਦੇ ਬਾਰੇ ਇਸ ਅਖਾਣ 'ਚ ਸਾਨੂੰ ਗੌ ਕਰਵਾਈ ਗਈ ਏ ਜਿਹੜਾ ਆਪੋਂ ਕਿਸੇ ਹੈਸੀਅਤ ਮਰਤਬੇ ਵਸਫ ਦਾ ਮਾਲਕ ਨਹੀਂ ਤੇ ਆਪਣੇ ਸਾਕਾਂ ਦੇ ਦੂਰ ਦਰਾਡੇ ਦੇ ਰਿਸ਼ਤੇਦਾਰਾਂ ਦੇ ਨਾਂ ਲੈ ਕੇ ਉਹਨਾਂ ਦਾ ਟੌਰ ਆਪਣੇ ਨਾਵੇਂ ਲਾ ਕੇ ਉਹਦਾ ਹਵਾਲਾ ਦੇ ਕੇ ਤੇ ਆਪਣੀ ਟੌਰ ਬਣਾਈ ਫਿਰਦਾ। ਲਓ ਜਨਾਬ ਬਾਜਵਾ ਸਾਹਿਬ, ਸਤਪਾਲ ਸਾਹਨੀ ਸਾਹਿਬ ਸਾਡੇ ਬੜੇ ਪਿਆਰੇ ਮਿੱਤਰ ਜੇ ਚੜ੍ਹਦੇ ਪੰਜਾਬ ਤੋਂ, ਉਹਨਾਂ ਅਖਾਣ ਭਜਵਾਇਆ ਵੀ ਜਿਨ੍ਹਾਂ ਨੂੰ ਲੱਗੇ ਪ੍ਰੇਮ ਝਟੋਕੇ ਘਰ ਦੇ ਕੰਮੋਂ ਵੀ ਗਈਆਂ। ਚਿਟਕ ਤੋਂ ਲਫ਼ਜ਼ ਹੈ ਚਿਟਕ ਜਿਹਨੂੰ ਲੱਗ ਜਾਏ, ਹਾਂਜੀ, ਤੇ ਚਿਟਕ ਦੀ ਇੱਕ ਕਿਸਮ ਹੈ ਚਟੋਕਾ, ਜਦੋਂ ਚੋਖੀ ਚਿਟਕ ਲੱਗ ਜਾਏ, ਹਾਂਜੀ। ਤੇ ਉਹਨਾਂ ਫਿਰ ਘਰ ਦੇ ਕੰਮੋਂ ਵੀ ਗਈਆਂ, ਮਤਲਬ ਉਹਨਾਂ ਦੇ ਪ੍ਰੇਮ ਦੇ ਬਾਰੇ ਜੀ ਸੋਚਦੇ ਰਹਿਣਾ। ਜਿਹਨੂੰ ਕਿਸੇ ਨਾਲ ਮੁਹੱਬਤ ਹੋ ਗਈ ਉਹਨੂੰ ਹੀ ਵੇਂਦਿਆ ਰਹਿਣਾ, ਕਦੀ ਪੌੜੀ ਤੇ ਖਲੋ ਕੇ, ਕਦੀ ਕੋਠੇ ਤੇ ਚੜ ਕੇ, ਤੇ ਉਹਨੇ ਨਾ ਵੇਖਣਾ ਵੀ ਉਧਰ ਹਾਂਡੀ ਉੱਤੇ ਰੱਖੀ ਆ ਤੇ ਉਹ ਦਿਲ ਕਰੇ ਵਿੱਚ ਹੀ ਸੜ ਜਾਏ, ਥੱਲੇ ਉਹ ਅੱਗ ਬੁੱਝ ਜਾਏ, ਹਾਂਜੀ। ਉਹਨੇ ਵੇਖਣਾ ਕਿ ਮੈਂ ਉਹਨੂੰ ਵੇਖ ਲਵਾਂ ਸਹੀ, ਤੇ ਵੇਖ ਕੇ ਫਿਰ ਰੱਜਣਾ ਵੀ ਨਹੀਂ, ਹਾਂਜੀ। ਜੂ ਵੇਖਣਾ ਤੂੰ ਲਟਕ ਉਹ ਚਿਟਕ ਵਧਣੀ ਹੈ, ਹਾਂਜੀ। ਤੋ ਇਹ ਸਗਾਮ ਦੀ ਬੜੀ ਸਿੱਧੀ ਗੱਲ ਹੈ ਕਿ ਜਿਨ੍ਹਾਂ ਨੂੰ ਇਹ ਪ੍ਰੇਮ ਦਾ ਇਹ ਚਿਟਕ ਲੱਗ ਜਾਂਦੀ ਹੈ, ਉਹ ਮਤਲਬ ਇਹ ਹੈ ਕਿ ਉਹ ਘਰ ਦੇ ਕੰਮਾਂ ਤੋਂ ਵੀ ਜਾਂਦੀਆਂ ਨੇ, ਸਾਰਾ ਆਪਣਾ ਮਤਲਬ ਇਹ ਸਮਝੋ ਕਿ ਉਹ ਫਿਰ ਕੰਮ ਉਹਦੇ ਵਾਲਾ ਮੁੱਕ ਗਿਆ। ਉਹਨੇ ਸਿਰਫ ਪ੍ਰੇਮ ਵਾਲਾ ਆਪਣੇ ਪ੍ਰੇਮੀ ਵਾਲ ਹੀ ਵੇਖਣਾ ਕਿ ਮੈਂ ਪ੍ਰੇਮੀ ਨੂੰ ਵੇਖੀ ਜਾਵਾਂ ਤੇ ਪਰਤ ਕੇ ਵੇਖੀ ਜਾਵਾਂ। ਲਓ ਜੀ ਪਿਆਰਿਓ, ਇਹ ਜਿਹੜਾ ਅਖਾਣ ਭੇਜਿਆ ਸਤਪਾਲ ਸਾਹਨੀ ਸਾਹਿਬ ਨੇ ਵੀ ਜਿਨ੍ਹਾਂ ਨੂੰ ਲੱਗੇ ਪ੍ਰੇਮ ਝਟੋਕੇ ਘਰ ਦੇ ਕੰਮੋਂ ਵੀ ਗਈਆਂ। ਬਾਜਵਾ ਸਾਹਿਬ ਬੜੀ ਸੋਹਣੀ ਵੰਡ ਕੀਤੀ ਹੈ ਵੀ ਜਿਹਨੂੰ ਇਸ਼ਕ ਹੋ ਜਾਂਦਾ ਹੈ ਕਿਸੇ ਦੇ ਨਾਲ, ਪ੍ਰੇਮ ਦਾ ਰੋਗ ਜਿਹਨੂੰ ਲੱਗ ਜਾਂਦਾ ਹੈ, ਉਹ ਚਟੋਕੇ ਦਾ ਮਤਲਬ ਚਾਟ ਪੈ ਜਾਣਾ, ਕਿਸੇ ਸ਼ੈ ਦੀ ਲੱਤ ਪੈ ਜਾਣੀ। ਜਿਵੇਂ ਫੀਮੀ ਨੂੰ ਆਦਤ ਪੈ ਜਾਂਦੀ ਹੈ ਫੀਮ ਖਾਣ ਦੀ, ਉਹ ਫੀਮ ਤੋਂ ਬਗੈਰ ਨਹੀਂ ਰਹਿ ਸਕਦਾ। ਕੋਈ ਵੀ ਨਸ਼ਾ ਆਵਰ ਚੀਜ਼ ਜਿਹੜਾ ਇਸਤੇਮਾਲ ਕਰਨ ਲੱਗ ਪੈਂਦਾ, ਇੱਕ ਵੇਲਾ ਆਉਂਦਾ ਫਿਰ ਉਹਦੀ ਵਾਦੀ ਬਣ ਜਾਂਦੀ ਹੈ, ਉਸ ਬਦ ਆਦਤ ਤੋਂ ਆਪਣੀ ਜਾਨ ਨਹੀਂ ਫਿਰ ਛੁਡਾ ਸਕਦਾ। ਇਸੇ ਤਰ੍ਹਾਂ ਹੀ ਬਲਕਿ ਉਦੋਂ ਵੀ ਜ਼ਿਆਦਾ ਸ਼ਦੀਦ ਰੋਗ ਜਿਹੜਾ ਨਾ ਜੀ, ਉਹ ਇਹ ਪ੍ਰੇਮ ਰੋਗ ਹੈ। ਜਿਹਨੂੰ ਇਸ਼ਕ ਦਾ ਰੋਗ ਲੱਗ ਜਾਵੇ ਫਿਰ ਉਹ ਵਾਕਈ ਘਰ ਦੇ ਕੰਮ ਕਿਧਰੇ ਰਹਿ ਗਏ, ਉਹ ਕਿਸੇ ਕੰਮ ਜੋਗਾ ਵੀ ਨਹੀਂ ਰਹਿੰਦਾ। ਉਹ ਬਾਜਵਾ ਸਾਹਿਬ ਸਹੀ ਫਰਮਾਇਆ ਕਿ ਉਹਨੂੰ ਫਿਰ ਹਰ ਵੇਲੇ ਖਾਬਾਂ ਆਪਣੇ ਮਿੱਤਰ ਦੀਆਂ ਹੀ ਆਉਂਦੀਆਂ ਰਹਿੰਦੀਆਂ ਨੇ, ਉਹਦੇ ਧਿਆਨ 'ਚ ਹੀ ਉਹ ਰੁੱਝਿਆ ਰਹਿੰਦਾ। ਜੇ ਅੱਗ ਬਾਲ ਕੇ ਕੋਈ ਘਰ ਦੇ ਕੰਮ ਕਾਜ ਵੀ ਕਰ ਰਹੀ ਹੈ, ਉੱਤੇ ਹਾਂਡੀ ਵੀ ਉਸ ਕੁੜੀ ਰੱਖੀ ਹੈ ਜਿਹਨੂੰ ਕਿਸੇ ਦੇ ਨਾਲ ਇਸ਼ਕ ਹੋ ਗਿਆ, ਤੇ ਪਿਆਰਿਓ ਉਹਨੇ ਅੱਗ ਤੇ ਬਾਲਣੀ ਨਹੀਂ ਬਲਕਿ ਜਾਣ ਕੇ ਬੁਝਵੀਂ ਅੱਗ ਦੇ ਵਿੱਚੋਂ ਧੂਆਂ ਪਿਆ ਨਿਕਲਦਾ ਤੇ ਅੱਖਾਂ ਮਲ ਰੋਂਦਿਆਂ ਰਹਿਣਾ, ਤੇ ਯਾਦ ਵਿੱਚੋਂ ਆਪਣੇ ਮਹਿਬੂਬ ਨੂੰ ਕਰ ਕਰਕੇ ਤੇ ਉਹਨੇ ਪਿਆ ਰੋਣਾ ਵੀ ਅੱਗ ਬਾਲ ਕੇ ਧੂਏ ਦੇ ਭੱਜ ਰੋਵਾਂ। ਤੇ ਉਹਨੂੰ ਕਿਸੇ ਵੀ ਕੰਮ ਦੇ ਵਿੱਚ ਜਿਹੜਾ ਨਾ ਜੀ ਉਹ ਸੀਰੀਅਸ ਨਹੀਂ ਰਹਿੰਦਾ। ਅਜਿਹਾ ਬੰਦਾ ਹੋਵੇ ਜਾਂ ਬੀਬੀ ਹੋਵੇ ਜਿਹਨੂੰ ਇਸ਼ਕ ਦਾ ਰੋਗ ਲੱਗ ਜਾਏ, ਉਹ ਫਿਰ ਕਿਸੇ ਕੰਮ ਜੋਗਾ ਨਹੀਂ ਰਹਿੰਦਾ। ਇਹੋ ਹੀ ਗੱਲ ਜਿਹੜੀ ਹੈ ਇਸ ਅਖਾਣ 'ਚ ਸਾਨੂੰ ਦੱਸੀ ਗਈ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ,
ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ